ਬਿਸਮਿਲ੍ਲਾਹ ਰਹਿਮਾਨ ਰਹੀਮ। ਸੱਜਣੋ ਤੇ ਮਿੱਤਰੋ, ਦੇਸ਼ ਪੰਜਾਬ ਨੂੰ ਆਪਣੀ ਸਿਆਸੀ ਕਿਆਦਤ ਤੋਂ ਹਮੇਸ਼ਾ ਗਿਲਾ ਰਿਹਾ ਹੈ ਕਿ ਉਹਨੇ ਕਦੀ ਵੀ ਲੁਕਾਈ ਤੇ ਇਸ ਧਰਤੀ ਦੀ ਆਵਾਜ਼ ਨਹੀਂ ਸੁਣੀ, ਨਾ ਉਹ ਸਿਆਸੀ ਸੋਚ ਇਖਤਿਆਰ ਕੀਤੀ ਜੋ ਇਹ ਧਰਤੀ ਤਕਾਜ਼ਾ ਕਰਦੀ ਸੀ। ਇਹੋ ਵਜ੍ਹਾ ਹੈ ਕਿ ਅੱਜ ਪੰਜਾਬ ਨਾ ਸਿਰਫ ਆਪਣੇ ਹੱਕਾਂ ਤੋਂ ਮਹਿਰੂਮ ਹੈ ਬਲਕਿ ਆਪਣੀ ਸ਼ਨਾਖਤ ਤੇ ਬਕਾ ਦੀ ਜੰਗ ਲੜ ਰਿਹਾ ਹੈ। ਪੰਜਾਬੀ ਬੋਲੀ ਤੇ ਧਰਤੀ ਦੀ ਵੰਡ ਦਾ ਨਾਰਾ ਲਾਉਣ ਵਾਲੇ ਪਹਿਲਾਂ ਤੋਂ ਵੱਧ ਬੇਸ਼ਰਮੀ ਤੇ ਢਾਈ ਨਾਲ ਇਹ ਗੱਲ ਕਰ ਰਹੇ ਨੇ ਤੇ ਇਹਨਾਂ ਨੂੰ ਨੱਥ ਪਾਉਣ ਵਾਲਿਆਂ ਅਜਿਹੀ ਚੁੱਪ ਵੱਟੀ ਹੋਈ ਹੈ ਜਿਵੇਂ ਕੋਈ ਆਪਣੇ ਘਰ ਨੂੰ ਸੰਨ ਲਾਉਣ ਵਾਲੇ ਚੋਰ ਦੇ ਸਾਹਮਣੇ ਮੁਜਰਮ ਬਣ ਕੇ ਖਲੋਤਾ ਹੋਵੇ। ਅਸੀਂ ਇਸ ਸਵਾਲ ਨਾਲ ਹਰ ਥਾਵੇਂ ਆਪਣੀ ਆਵਾਜ਼ ਵੀ ਚੁੱਕ ਰਹੇ ਹਾਂ ਤੇ ਉਹਨਾਂ ਧਰਤੀ ਦੇ ਸ਼ਹੀਦਾਂ ਨੂੰ ਸਲਾਮੀ ਵੀ ਪੇਸ਼ ਕਰ ਰਹੇ ਹਾਂ ਜਿਹੜੇ ਆਪਣੇ ਧਰਤੀ ਤੇ ਮਾਂ ਬੋਲੀ ਦੀ ਬਕਾ ਲਈ ਆਵਾਜ਼ ਚੁੱਕਦੇ ਪਏ ਨੇ। ਸੱਜਣ ਪਿਆਰਿਓ, ਅੱਜ ਮਜਲਿਸ ਬੁੱਲੇ ਸ਼ਾਹ ਕਸੂਰ ਦੇ ਪ੍ਰਬੰਧ ਹੇਠ ਕਸੂਰ ਵਿੱਚ ਉੱਚ ਪੱਧਰੀ ਕਾਨਫਰੰਸ ਦਾ ਆਰ ਕੀਤਾ ਗਿਆ, ਜਿਹਦੇ ਵਿੱਚ ਚੌਧਰੀ ਮਨਜ਼ੂਰ, ਕਮਰ ਜ਼ਮਾਨ ਕਾਇਰਾ ਤੇ ਮਲਕ ਅਹਿਮਦ ਲਾਹੌਰੀ ਪ੍ਰਾਹੁਣੇ ਸਨ। ਇਸ ਮੌਕੇ 'ਤੇ ਪੰਜਾਬੀ ਤਹਿਰੀਕ ਦੇ ਆਗੂ ਚੌਧਰੀ ਇਲਿਆਸ ਘੁੰਮਣ, ਪ੍ਰੋਫੈਸਰ ਜ਼ਾਹਿਦ ਹਸਨ ਤੇ ਨਦੀਮ ਰਜ਼ਾ ਦੇਸ਼ ਪੰਜਾਬ ਦੇ ਹੱਕਾਂ, ਬੋਲੀ ਦੀ ਸਾਂਭ ਸੰਭਾਲ ਨਾਲੇ ਪੰਜਾਬੀ ਸਾਫ਼ਤ ਬਾਰੇ ਗੱਲਬਾਤ ਕਰਨ ਦੇ ਨਾਲ ਨਾਲ ਸੂਬੇ ਦੀ ਵੰਡ ਦੇ ਖਿਲਾਫ ਦਲੀਲਾਂ ਦਿੱਤੀਆਂ। ਉਹਨਾਂ ਦੀ ਗੱਲ ਨੂੰ ਅੱਗੇ ਵਧਾਉਂਦਿਆਂ ਚੌਧਰੀ ਮਨਜ਼ੂਰ, ਜਿਹੜੇ ਪੰਜਾਬ ਦੇ ਦਾਨਸ਼ਵਰ ਵੀ ਨੇ, ਉਹਨਾਂ ਆਖਿਆ ਕਿ ਪੰਜਾਬੀ ਬੋਲੀ ਦੇ ਲਹਿਜੇ ਜ਼ਰੂਰ ਬਦਲਦੇ ਨੇ ਪਰ ਇਹਨਾਂ ਲਹਿਜਿਆਂ ਦੀ ਬੁਨਿਆਦ 'ਤੇ ਵੰਡ ਜਾਂ ਸੂਬੇ ਦੀ ਤਕਸੀਮ ਕੋਈ ਹੱਲ ਨਹੀਂ। ਚੌਧਰੀ ਮਨਜ਼ੂਰ ਉਹਨਾਂ ਦੀ ਪਾਰਟੀ ਦੇ ਲੀਡਰ ਕਮਰ ਜ਼ਮਾਨ ਕਾਇਰਾ ਦੀਆਂ ਗੱਲਾਂ ਸੁਣ ਕੇ ਹੈਰਤ ਹੋਈ, ਨਾਲੇ ਖਿਆਲ ਵੀ ਆਇਆ ਕਿ ਸਿਆਸੀ ਮਜਬੂਰੀਆਂ ਬੰਦੇ ਕੋਲੋਂ ਕੀ ਕਰਵਾ ਦਿੰਦੀਆਂ ਨੇ। ਉਹਨਾਂ ਆਖਿਆ ਕਿ ਸੂਬੇ ਦੀ ਵੰਡ ਜਮਹੂਰੀ ਤਕਾਜ਼ਾ ਹੋਵੇ ਤਾਂ ਕੋਈ ਅਰਜ਼ ਨਹੀਂ। ਉਹਨਾਂ ਆਪਣੀ ਪਾਰਟੀ ਦੀ ਉਹ ਪਾਲਿਸੀ ਬਿਆਨ ਕੀਤੀ ਜਿਹੜੀ ਮੁਲਤਾਨ ਦੇ ਗਿਲਾਨੀਆਂ ਦੀ ਸਿਆਸਤ ਬਚਾਉਣ ਲਈ ਪੂਰੀ ਪਾਰਟੀ ਦੇ ਮਫਾਦ ਨੂੰ ਦਾਅ 'ਤੇ ਲਾਈ ਖਲੋਤੀ ਹੈ। ਬਹਰਹਾਲ ਬੰਦਾ ਸਮਝੌਤਾ ਵੀ ਤਾਂ ਕਰਦਾ ਹੀ ਹੈ ਨਾ। ਮਾੜੇ ਮੋਟੇ ਮਫਾਦ ਲਈ ਆਪਣੇ ਘਰ ਦੇ ਭਾਂਡੇ ਵੇਚਣ ਵਾਲੇ ਵੀ ਤਾਂ ਦੁਨੀਆ 'ਚ ਵਸਦੇ ਨੇ ਨਾ। ਲੋੜਾਂ ਪੂਰੀਆਂ ਕਰਨਾ, ਆਪਣਾ ਘਰ, ਖੇਤ ਖਲਿਆਣ ਵੇਚਣ ਵਾਲਿਆਂ ਦੀ ਕੋਈ ਇੱਕ ਮਿਸਾਲ ਥੋੜ੍ਹੀ ਹੈ। ਬਹਰਹਾਲ ਕਾਇਰਾ ਸਾਹਿਬ ਦੀਆਂ ਗੱਲਾਂ ਦੱਸ ਰਹੀਆਂ ਸਨ ਕਿ ਉਹ ਇਸ ਲਈ ਆਪਣੇ ਮਫਾਦ ਜਾਰੀ ਰੱਖੀ ਖਲੋਤੇ ਨੇ ਕਿਉਂ ਜੇ ਪਾਰਟੀ ਪਾਲਿਸੀ 'ਤੇ ਅਮਲ ਕਰਨਾ ਆਪਣੇ ਤਾਂ ਵੱਡੀ ਮਜਬੂਰੀ ਹੈ। ਇਸ ਬੈਠਕ ਵਿੱਚ ਜਿਸ ਬੰਦੇ ਨੇ ਸਭ ਤੋਂ ਵੱਧ ਚੱਸ ਦਿੱਤੀ ਉਹ ਕਸੂਰ ਦੀ ਧਰਤੀ ਦਾ ਪੁੱਤਰ ਸਪੀਕਰ ਪੰਜਾਬ ਅਸੈਂਬਲੀ ਮਲਕ ਮੁਹੰਮਦ ਅਹਿਮਦ ਖਾਨ ਸੀ। ਉਹਦੀ ਹਰ ਗੱਲ ਵਿੱਚ ਪੰਜਾਬ ਦਾ ਮੁਕੱਦਮਾ ਵਹਾਲੀ ਦੇ ਰਿਹਾ ਸੀ। ਗੱਲ ਭਾਵੇਂ ਬੋਲੀ ਦੀ ਸੀ ਜਾਂ ਫਿਰ ਸੂਬੇ ਦੀ ਵੰਡ ਦੀ, ਮਲਕ ਮੁਹੰਮਦ ਅਹਿਮਦ ਨੇ ਖੁੱਲ੍ਹ ਖੁਲਾ ਕੇ ਆਖਿਆ ਕਿ ਮਸਲਿਆਂ ਦੇ ਹੋਰ ਵੀ ਬੜੇ ਹੱਲ ਨੇ। ਇਹ ਜ਼ਰੂਰੀ ਨਹੀਂ ਕਿ ਤੁਸੀਂ ਪੰਜਾਬ ਨੂੰ ਲਸਾਨੀ ਬੁਨਿਆਦਾਂ 'ਤੇ ਵੰਡ ਕੇ ਆਖੋ ਕਿ ਹੋਰ ਕੋਈ ਸੂਬਾ ਨਹੀਂ ਵੰਡਿਆ ਜਾ ਸਕਦਾ। ਉਹਨਾਂ ਦੀ ਇਹ ਗੱਲ ਸੋਨੇ 'ਤੇ ਪਾਣੀ ਨਾਲ ਲਿਖਣ ਵਾਲੀ ਹੈ। ਮੈਂ ਸਮਝਦਾ ਹਾਂ ਕਿ ਜਨਰਲ ਸਿਆਸੀ ਕਾਰਕੁਨ ਵੀ ਉਹ ਹੀ ਹੁੰਦਾ ਹੈ ਜਿਹੜਾ ਲੁਕਾਈ ਦੇ ਦਿਲ ਦੀ ਧੜਕਣ ਸੁਣੇ, ਉਸ ਆਵਾਜ਼ ਉੱਤੇ ਕੰਨ ਧਰੇ ਜਿਹੜੀ ਸਾਜ਼ਿਸ਼ ਦੀ ਥਾਂ ਕੌਮ ਦੀ ਬਕਾ ਨਾਲ ਜੁੜੀ ਹੋਵੇ। ਮਲਕ ਅਹਿਮਦ ਖਾਨ ਨੇ ਇਹ ਵੀ ਆਖਿਆ ਕਿ ਪੰਜਾਬੀ ਦੇ ਲਹਿਜੇ ਵੱਖੋ ਵੱਖ ਜ਼ਰੂਰ ਨੇ ਪਰ ਇੱਕੋ ਹੀ ਬੋਲੀ ਹੈ ਔਰ ਇਹ ਇਹਦੀ ਸਭ ਤੋਂ ਵੱਡੀ ਖੂਬੀ ਹੈ। ਉਹਨਾਂ ਆਖਿਆ ਕਿ ਮੈਂ ਸਰਾਇਕੀ ਪੋਠਵਾਰੀ ਨੂੰ ਪੰਜਾਬੀ ਜ਼ੁਬਾਨ ਹੀ ਸਮਝਦਾ ਹਾਂ। ਉਹਨਾਂ ਪੰਜਾਬੀ ਪੜ੍ਹਾਵਣ ਅਤੇ ਨੁਸਾਬ ਦਾ ਲਾਜ਼ਮੀ ਹਿੱਸਾ ਬਣਾਉਣ ਦੀ ਗੱਲ ਵੀ ਕੀਤੀ ਅਤੇ ਨਾਲ ਸ਼ਹਿਰ ਕਸੂਰ ਨੂੰ ਬੁੱਲੇ ਸ਼ਾਹ ਯੂਨੀਵਰਸਿਟੀ ਦਾ ਤੋਹਫਾ ਦੇਣ ਦਾ ਵੀ ਐਲਾਨ ਕੀਤਾ। ਮੇਰੇ ਲਈ ਅਹਿਮਦ ਮਲਕ ਦੀਆਂ ਗੱਲਾਂ ਇਲਮ, ਫਹਿਮ ਅਤੇ ਮਾਮਲਾਤ ਨੂੰ ਸਮਝਣ ਦੀ ਸਲਾਹੀਅਤ ਹਮੇਸ਼ਾ ਉਹਨਾਂ ਦਾ ਇਹਤਰਾਮ ਵਧਾ ਦਿੰਦੀ ਹੈ। ਉਹ ਨੌਜਵਾਨ ਨੇ ਅਤੇ ਉਹਨਾਂ ਦਾ ਮੁਤਾਲਿਆ ਬਹੁਤ ਵਸੀਹ ਹੈ। ਉਹ ਦੁਨੀਆਦਾਰੀ ਦੇ ਨਾਲ ਨਾਲ ਇਹ ਵੀ ਸਮਝਦੇ ਨੇ ਕਿ ਜੇ ਤੁਹਾਡੀ ਸਿਆਸਤ ਆਪਣੇ ਲੋਕਾਂ ਨਾਲ ਜੁੜੀ ਹੋਈ ਨਹੀਂ ਤਾਂ ਫਿਰ ਤੁਸੀਂ ਅਹੁਦੇ ਜਾਂ ਸ਼ੋਹਰਤ ਹਾਸਲ ਕਰ ਸਕਦੇ ਹੋ ਪਰ ਹਕੀਕੀ ਕਿਆਦਤ ਅਖਵਾਨ ਦੇ ਅਹਿਲ ਨਹੀਂ ਹੋ ਸਕਦੇ। ਸਾਡੇ ਸੂਬੇ ਅਤੇ ਦੇਸ਼ ਨੂੰ ਖੁਸ਼ਾਮਦੀਆਂ ਅਤੇ ਰੰਗਬਾਜ਼ਾਂ ਦੀ ਥਾਂ ਅਜਿਹੇ ਲੋਕਾਂ ਦੀ ਲੋੜ ਹੈ ਜੋ ਇਸ ਧਰਤੀ ਦਾ ਮੁਕੱਦਮਾ ਲੜ ਸਕਣ, ਜਿਹੜੇ ਆਪਣੇ ਸੂਬੇ ਦੇ ਮਫਾਦਾਂ ਨੂੰ ਆਪਣੀ ਸਿਆਸਤ ਚਮਕਾਉਣ ਦੀ ਸੂਲੀ ਨਾ ਚਾੜਨ। ਮੈਂ ਬੁੱਲੇ ਸ਼ਾਹ ਕਾਨਫਰੰਸ ਵਿੱਚ ਕਮਰ ਜ਼ਮਾਨ ਕਾਇਰਾ ਅਤੇ ਮਲਕ ਅਹਿਮਦ ਵਿੱਚ ਇਹੋ ਫਰਕ ਵੇਖਿਆ ਕਿ ਇੱਕ ਸੱਜਣ ਸਿਆਸੀ ਫਾਇਦਾ ਵੇਖ ਰਿਹਾ ਸੀ ਅਤੇ ਦੂਜਾ ਧਰਤੀ ਦੀ ਆਵਾਜ਼ ਬਣ ਰਿਹਾ ਸੀ। ਬਹਰਹਾਲ ਅੱਜ ਦਾ ਦਿਨ ਮਜਲਿਸ ਬੁੱਲੇ ਸ਼ਾਹ ਦੇ ਨਾਵੇਂ, ਖਾਦਮ ਅਲੀ ਖੋਖਰ ਅਤੇ ਉਹਨਾਂ ਦੇ ਸੰਗੀਆਂ ਦੇ ਨਾਵੇਂ, ਜਿਨ੍ਹਾਂ ਬਾਬਾ ਬੁੱਲੇ ਸ਼ਾਹ ਦੇ ਫਲਸਫੇ ਅਤੇ ਸੋਚ ਨੂੰ ਅਗਾਂਹ ਵਧਾਉਣ ਦੇ ਨਾਵੇਂ ਆਪਣੀ ਪੂਰੀ ਹਯਾਤੀ ਲਾਈ ਹੋਈ ਹੈ, ਜੋ ਦੇਸ਼ ਪੰਜਾਬ ਅਤੇ ਆਪਣੀ ਬੋਲੀ ਲਈ ਹਕੀਕੀ ਮੈਨੇਜਮੈਂਟ ਕਰ ਰਹੇ ਨੇ। ਸੱਜਣੋਂ ਤੇ ਬੇਲੀਓ, ਅਖੀਰੀ ਗੱਲ ਇਹ ਹੋਈ ਹੈ ਕਿ ਬਾਬਾ ਬੁੱਲੇ ਸ਼ਾਹ ਧਰਤੀ ਦੀ ਵੰਡ ਬੁੱਲੇ ਅਤੇ ਖਾਜਾ ਫਰੀਦ ਨੂੰ ਵੰਡਣ ਵਾਲੀ ਗੱਲ ਹੈ। ਮੁਲਤਾਨ ਅਤੇ ਗਿਲਾਨੀਆਂ ਦੀ ਸਿਆਸਤ ਬਚਾਉਣ ਲਈ ਪੰਜਾਬ ਕੁਰਬਾਨ ਨਾ ਕਰੋ ਅਤੇ ਨਾ ਹੀ ਅਸੀਂ ਇਹ ਹੋਣ ਦੇਣਾ ਹੈ। ਸੂਬੇ ਵੰਡਣ ਦੀ ਥਾਵੇਂ ਇਖਤਿਆਰ ਵੰਡੋ ਜਿਨ੍ਹਾਂ ਉੱਤੇ ਤੁਸੀਂ ਸਭ ਬਣ ਕੇ ਬੈਠੇ ਹੋ। ਸੂਬਾਈ ਦੀ ਥਾਵੇਂ ਜ਼ਲਈਆ ਹਕੂਮਤਾਂ ਬਣਾਓ, ਲੋਕਾਂ ਨੂੰ ਇਖਤਿਆਰ ਦਿਓ, ਮਸਲੇ ਆਪ ਹੱਲ ਹੋ ਜਾਣਗੇ। ਇਸ ਮੌਜੂਦ 'ਤੇ ਫਿਰ ਖੁੱਲ੍ਹ ਕੇ ਗੱਲ ਕਰਾਂਗੇ। ਅੱਜ ਲਈ ਇੰਨਾ ਹੀ, ਇਜਾਜ਼ਤ ਦਿਓ। ਰੱਬ ਰਾਖਾ।